ਜੀ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਸੱਚੋ ਸੱਚ ਫਿਰ ਸਵਾਗਤ ਹੈ। ਤੇ ਮੈਂ ਜਿਹੜਾ ਮੈਸੇਜ ਪੜ੍ਹਨ ਜਾ ਰਹੀ ਹਾਂ ਪ੍ਰਦੀਪ ਕੁਮਾਰ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਇਹ ਕਹਿੰਦੇ ਨੇ, ਮੈਂ ਤੁਹਾਡੇ ਪ੍ਰੋਗਰਾਮ ਦਾ ਇੱਕ ਰੈਗੂਲਰ ਵਿਊਅਰ ਹਾਂ। ਮੈਨੂੰ ਤੁਹਾਡਾ ਪ੍ਰੋਗਰਾਮ ਜਾਣਕਾਰੀ ਭਰਪੂਰ ਅਤੇ ਟੂ ਦਾ ਪੁਆਇੰਟ ਲੱਗਦਾ ਹੈ। ਮੈਂ ਇੱਕ ਹਿੰਦੂ ਹਾਂ, ਪਰ ਝੂਠੇ ਹਿੰਦੂਤਵੀ ਪ੍ਰਚਾਰ ਕਰਨ ਵਾਲੇ ਹਿੰਦੂਤਵੀ RSS ਦਾ ਫੋਲੋਵਰ ਨਹੀਂ ਹਾਂ। ਭਾਰਤ ਵਿੱਚ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ RSS ਵਾਲੇ ਸਾਡੇ ਹਿੱਤ ਲਈ ਕੁਝ ਕਰਨਗੇ। ਇਹਨਾਂ ਦਾ ਕੰਮ ਹੈ ਝੂਠੇ ਪ੍ਰਚਾਰ ਦੁਆਰਾ ਲੋਕਾਂ ਨੂੰ ਭਟਕਾਉਣ ਦਾ। ਇੱਕ ਔਰ ਦੰਗਾ ਮਾਸਟਰ ਮੋਦੀ, ਦੂਜੀ ਔਰ ਬੇਕਸੂਰ ਲੋਕਾਂ ਦੀ ਕਾਤਲ ਕਾਂਗਰਸ ਅਤੇ ਤੀਜੀ ਔਰ ਗੱਦਾਰ ਬਾਦਲ। ਇਸ ਮਾਹੌਲ ਵਿੱਚ ਮੈਂ ਤੁਹਾਨੂੰ ਸਲਾਮ ਕਰਦਾ ਹਾਂ, ਕਿਉਂਕਿ ਤੁਸੀਂ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਦੱਸਣ ਦੀ ਤਾਕਤ ਅਤੇ ਜੁਰਤ ਰੱਖਦੇ ਹੋ। 1984 ਦੀ ਨਸਲਕੁਸ਼ੀ ਇੱਕ ਐਸਾ ਧੱਬਾ ਹੈ ਜਿਸ ਦਾ ਮਿਟ ਪਾਉਣਾ ਬਹੁਤ ਮੁਸ਼ਕਿਲ ਹੈ। RSS ਦੇ ਪਿੱਠੂ ਕਹਿੰਦੇ ਨੇ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਹਨ। ਅਗਰ ਸਿੱਖ ਹਿੰਦੂ ਹਨ, ਫਿਰ ਕਿਉਂ ਸਿੱਖਾਂ ਨੂੰ 1984 ਚ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ? ਸਿੱਖ ਇੱਕ ਵੱਖਰੀ ਕੌਮ ਹਨ। ਜੀਸਸ ਇੱਕ ਜਿਊਸ਼ ਫੈਮਿਲੀ 'ਚ ਜੰਮੇ ਸਨ, ਪਰ ਉਹਨਾਂ ਨੂੰ ਜਿਊਸ਼ ਨਹੀਂ ਕ੍ਰਾਈਸਟ ਕਹਿੰਦੇ ਸਨ, ਕਿਉਂਕਿ ਉਹਨਾਂ ਨੇ ਕ੍ਰਿਸਚਨ ਧਰਮ ਦੀ ਸ਼ੁਰੂਆਤ ਕੀਤੀ ਸੀ। ਮੇਰੇ ਫਾਦਰ ਇਨ ਲਾ ਨੇ ਆਪਣੇ ਇੱਕ ਵੀਰ ਭਰਾ ਗੁਰਦਾਸ ਗਾਂਧੀ ਨੂੰ 1984 ਵਿੱਚ ਪਨਾਹ ਦਿੱਤੀ ਸੀ। ਤੁਹਾਨੂੰ ਪਤਾ ਹੈ ਫਿਰ ਕੀ ਹੋਇਆ? ਉਹਨਾਂ ਦੇ ਗਰਾਜ ਨੂੰ ਅੱਗ ਲਗਾ ਦਿੱਤੀ ਗਈ ਅਤੇ ਟਰੱਕ ਜਲਾ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਸਿੱਖ ਨੂੰ ਪਨਾਹ ਦਿੱਤੀ ਸੀ। ਹਜ਼ਾਰਾਂ ਹਿੰਦੂਆਂ ਅਤੇ ਮੁਸਲਮਾਨ ਭਰਾਵਾਂ ਨਾਲ ਏਦਾਂ ਹੀ ਹੋਇਆ। ਇੱਥੋਂ ਤੱਕ ਕਿ ਮੇਰੇ ਇੱਕ ਰਿਸ਼ਤੇਦਾਰ ਪਰਮਾਨੰਦ ਨੂੰ ਮੁਜਰਮ ਕਰਾਰ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਆਪਣੇ ਗਵਾਂਢੀ ਹਰਦੀਪ ਸਿੰਘ ਨੂੰ ਪਨਾਹ ਦਿੱਤੀ ਸੀ। 1984 ਹੋਵੇ ਜਾਂ ਫਿਰ 2001, ਇਸ ਦੇਸ਼ ਵਿੱਚ ਬੇਕਸੂਰਾਂ ਦਾ ਖੂਨ ਹੀ ਬਹਾਇਆ ਜਾਣਾ ਹੈ। ਇਸ ਲਈ ਖਾਲਿਸਤਾਨ ਦਾ ਬਣਨਾ ਬਹੁਤ ਜ਼ਰੂਰੀ ਹੈ। ਅਜੇ ਤੱਕ ਵੀ ਸਿੱਖ ਨੈਗੇਟਿਵ ਨਹੀਂ ਹੋਏ, ਕਿਉਂਕਿ ਸਿੱਖੀ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ ਅਤੇ ਸੱਚੇ ਬੰਦੇ ਨੂੰ ਤਾਕਤ ਬਖਸ਼ਦੀ ਹੈ। ਮੈਨੂੰ ਯਕੀਨ ਹੈ ਕਿ ਜਿਸ ਦਿਨ ਖਾਲਿਸਤਾਨ ਬਣੇਗਾ, ਉਸ ਵਿੱਚ ਸਿੱਖ, ਹਿੰਦੂ, ਮੁਸਲਮਾਨ, ਬੋਧੀ, ਜੈਨੀ ਅਤੇ ਹੋਰ ਧਰਮ ਉਸ ਦਾ ਹਿੱਸਾ ਬਣਨਗੇ। ਖਾਲਿਸਤਾਨ ਵਿੱਚ ਸਭ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਆਜ਼ਾਦੀ ਮਿਲੇਗੀ ਤੇ ਸਭ ਮਿਲ ਜੁਲ ਕੇ ਇਕੱਠੇ ਰਹਿਣਗੇ। ਤੁਸੀਂ ਇਸ ਤਰੀਕੇ ਨਾਲ ਗਿਆਨ ਸਾਂਝਾ ਕਰੋ। ਅਤੇ ਹਾਂ, ਮੇਰੀ ਪੰਜਾਬੀ ਚੰਗੀ ਨਹੀਂ ਹੈ, ਪਰ ਤੁਹਾਡਾ ਪ੍ਰੋਗਰਾਮ ਰੈਗੂਲਰ ਦੇਖ ਕੇ ਸਟਰੋਂਗ ਹੋ ਜਾਣੀ ਹੈ। ਕਿਰਪਾ ਕਰਕੇ ਮੇਰੇ ਮੈਸੇਜ ਨੂੰ ਸ਼ੋਅ ਵਿੱਚ ਸ਼ਾਮਲ ਜ਼ਰੂਰ ਕਰਨਾ, ਤਾਂ ਕਿ ਮੇਰੇ ਕੁਝ ਹਿੰਦੂ ਵੀਰਾਂ ਨੂੰ ਥੋੜੀ ਇੰਸਪੀਰੇਸ਼ਨ ਅਤੇ ਸੱਚ ਸਵੀਕਾਰ ਕਰਨ ਦੀ ਹਿੰਮਤ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ। ਵੀਰ ਪ੍ਰਦੀਪ ਕੁਮਾਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਤੁਹਾਡੀ ਪੰਜਾਬੀ ਪ੍ਰਦੀਪ ਜੀ ਬਹੁਤ ਵਧੀਆ ਹੈ, ਔਰ ਮੈਨੂੰ ਇਸ ਗੱਲ ਦੇ ਉੱਤੇ ਮਾਣ ਹੈ ਕਿ ਸਾਡੇ ਖਾਲਿਸਤਾਨ ਦੇ ਕਾਨਸੈਪਟ ਨੂੰ ਸਮਝਣ ਵਾਲੇ ਜੇ ਅੱਜ ਸਾਡੇ ਪ੍ਰਦੀਪ ਕੁਮਾਰ ਵਰਗੇ ਵੀਰ ਆਪਣੇ ਫੈਲੋ ਮੈਜੋਰਿਟੀ ਜਿਹੜੇ ਹਿੰਦੂ ਨੇ ਉਹਨਾਂ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਖਾਲਿਸਤਾਨ ਦਾ ਮਤਲਬ ਕੋਈ ਇਹ ਨਹੀਂ ਹੈ ਕਿ ਵੀ ਉਹ ਐਕਸਕਲੂਡਡ ਹੋਣਗੇ। ਰਾਦਰ ਇਸ ਤੇ ਉਲਟ ਖਾਲਿਸਤਾਨ ਸਾਡਾ ਉਹ ਮੁਲਕ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ ਸਾਰੇ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਇਹ ਸਾਡਾ ਅਸਲ ਖਾਲਿਸਤਾਨ ਦਾ ਕਾਨਸੈਪਟ ਹੈ, ਸਾਡੀ ਡੈਕਲੇਰੇਸ਼ਨ ਹੈ। ਔਰ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਯਕੀਨ ਰੱਖਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਣ ਵਾਲਾ, ਗੁਰੂ ਗ੍ਰੰਥ ਸਾਹਿਬ ਨੂੰ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਗੁਰੂ ਮੰਨਣ ਵਾਲਾ ਕਦੇ ਫਿਰਕੂ ਹੋ ਹੀ ਨਹੀਂ ਸਕਦਾ। ਔਰ ਮੈਂ ਇਹ ਅਕਸਰ ਕਹਿੰਦਾ ਰਿਹਾ ਆਪਣੀਆਂ ਪ੍ਰੈਜੈਂਟੇਸ਼ਨਸ ਚ ਗੈਰ ਸਿੱਖਾਂ ਨੂੰ ਵੀ ਕਿ ਜਿਹੜਾ ਜਦੋਂ ਸਿੱਖ ਦੇ ਲਈ ਸ਼ਬਦ ਫੈਨੇਟਿਕ ਇਸਤੇਮਾਲ ਕੀਤਾ ਜਾਂਦਾ ਹੈ, ਜਿੰਨਾ ਸਿੱਖ ਪੱਕਾ ਹੋਏਗਾ ਉਨਾ ਉਹ ਜਿਹੜੀ ਅੱਜ ਜ਼ੁਬਾਨ ਦੇ ਵਿੱਚ ਸੈਕੂਲਰ ਵਰਡ ਇਸਤੇਮਾਲ ਕੀਤਾ ਜਾਂਦਾ ਹੈ, ਉਨਾ ਉਹ ਹਰ ਇੱਕ ਨੂੰ ਸਮਰਪਿਤ ਹੋਏਗਾ। ਸੋ ਸਿੱਖੀਜ਼ਮ ਦੇ ਨਾਲ ਕੋਈ ਫੈਨੇਟਿਸਿਜ਼ਮ ਜਾਂ ਫੰਡਾਮੈਂਟਲਿਜ਼ਮ ਨੂੰ ਜੋੜਨਾ ਇਹ ਬਹੁਤ ਵੱਡੀ ਬੇਇਨਸਾਫੀ ਔਰ ਨਾ ਸਮਝੀ ਹੈ ਸਿੱਖੀ ਥਾਟ ਦੀ, ਕਿਉਂਕਿ ਸਿੱਖ ਦਾ ਮਤਲਬ ਹੀ ਹੈ ਜਿੰਨਾ ਪੱਕਾ ਸਿੱਖ ਹੋਏਗਾ ਉਹਨਾਂ ਉਹ ਹਰ ਇੱਕ ਦੀ ਜਿਹੜੀ ਹੈ ਦਰਦ ਭਾਵਨਾ, ਉਸ ਦੇ ਵਿਚਲੀ ਜਿਹੜੀ ਤਕਲੀਫ ਉਸ ਨੂੰ ਆਪਣੀ ਸਮਝੇਗਾ। ਸੋ ਮੈਂ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਸਾਡਾ ਭਰਪੂਰ ਜਾਣਕਾਰੀ, ਸਾਡਾ ਪ੍ਰੋਗਰਾਮ ਜਾਣਕਾਰੀ ਭਰਪੂਰ ਹੈ। ਔਰ ਉਹਨਾਂ ਨੇ ਸ਼ੁਰੂ ਚ ਇਹ ਕਿਹਾ ਕਿ ਭਾਈ ਭਾਵੇਂ ਮੈਂ ਹਿੰਦੂ ਪਰਿਵਾਰ ਚ ਹੈ ਪਰ ਮੈਂ ਹਿੰਦੂ ਤੋਂ ਵੀ ਨਹੀਂ ਹੈ ਜੀ। ਔਰ RSS ਜਿਹੜਾ ਇਹ ਕੋਈ ਹਿੰਦੂਆਂ ਦਾ ਹਿੱਤੂ ਨਹੀਂ। ਔਰ ਮੈਂ
ਸਮਝਦਾ ਹੈ ਵੀ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ। ਹੁਣ ਕਈ ਵਾਰ ਕੁਝ ਸ਼ਬਦ ਤੁਹਾਡੇ ਮੂੰਹ ਚੜੇ ਹੁੰਦੇ ਨੇ, ਉਹਨਾਂ 'ਚ ਡਿਸਟਿੰਕਸ਼ਨ ਨਹੀਂ ਹੁੰਦਾ। ਜਦੋਂ ਵੀ ਅਸੀਂ ਹੁਣ ਗੱਲ ਕਰਦੇ ਹਾਂ, ਅਸੀਂ ਹਿੰਦੂ ਤੋਂ ਵੀ ਵਿਚਾਰਧਾਰਾ ਦੀ ਗੱਲ ਜਿਹੜੀ ਹੈ ਉਹ ਕਾਫੀ ਨਖੇੜ ਕੇ ਕਰਦੇ ਹਾਂ, ਤਾਂ ਕਿ ਇਸ ਗੱਲ ਦੀ ਸਮਝ ਰਹੇ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ। ਔਰ ਮੇਰੀ ਹਰ ਸਪੀਚ ਦਾ ਹਿੱਸਾ ਹੁੰਦਾ ਹੈ ਕਿ 18ਵੀਂ ਸਦੀ 'ਚ ਅਸੀਂ ਮੁਗਲਾਂ ਦੇ ਖਿਲਾਫ, ਅਫਗਾਨ ਧਾੜਵੀਆਂ ਦੇ ਖਿਲਾਫ ਲੜੇ। ਉਹ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਆਪਣੇ ਹੱਕਾਂ ਲਈ ਸੀ। ਔਰ ਅੱਜ ਵੀ ਜਿਹੜੀ ਸਾਡੀ ਲੜਾਈ ਹੈ ਉਹ ਇੰਡੀਅਨ ਸਟੇਟ ਦੇ ਖਿਲਾਫ ਹੈ, ਉਹ ਹਿੰਦੂ ਧਰਮ ਦੇ ਖਿਲਾਫ ਨਹੀਂ। ਔਰ ਮੈਨੂੰ ਖੁਸ਼ੀ ਹੈ ਕਿ ਵੀਰ ਪ੍ਰਦੀਪ ਕੁਮਾਰ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਨੇ ਤਿੰਨੋਂ ਹੀ ਪਾਰਟੀਆਂ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਿਆ। ਦੰਗਾ ਮਾਸਟਰ ਮੋਦੀ, ਕਿਉਂਕਿ ਉਸ ਦੀ ਐਕਸਪਰਟੀਜ਼ ਹੀ ਦੰਗੇ ਹੈ, ਔਰ ਉਹ ਦੰਗਾ ਵੀ ਸ਼ਬਦ ਸ਼ਾਇਦ ਕਿਉਂਕਿ ਕਿਲਿੰਗ ਦੇ ਲਈ ਵੀ ਇਸਤੇਮਾਲ ਹੁੰਦਾ ਹੈ, ਇਹ ਮਰਡਰ ਹੈ। ਔਰ ਇਸ ਨੇ ਹੀ, ਔਰ ਇਸ ਨੂੰ ਇਹ ਰਸਤਾ ਵੀ ਕਾਂਗਰਸ ਨੇ ਦੱਸਿਆ, ਕਿਉਂਕਿ ਜੇ ਜੂਨ 84 ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਹੋਈ ਤੇ ਫਿਰ ਰਾਜੀਵ ਗਾਂਧੀ 3/4 ਬਹੁਮਤ ਦੇ ਨਾਲ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਕੇ ਪ੍ਰਾਈਮ ਮਿਨਿਸਟਰ ਬਣਿਆ। ਸੋ ਇਹ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਲੀਫ ਫਰਮ ਦਾ ਕਾਂਗਰਸ ਬੁੱਕ। ਮੋਦੀ ਨੇ ਵੀ ਦੇਖਿਆ ਹੈ ਕਿ ਘੱਟ ਗਿਣਤੀ ਨੂੰ ਮਾਰ ਕੇ ਜੇ ਰਾਹੁਲ ਜਿਹੜਾ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣ ਸਕਦਾ ਤੇ ਫਿਰ ਅਸੀਂ ਤਾਂ ਦੂਜੀ ਘੱਟ ਗਿਣਤੀ ਨੂੰ ਟਾਰਗੇਟ ਕਰਦੇ ਹਾਂ। ਸੋ 2002 ਚ ਕਾਂਗਰਸ ਦੇ ਪੱਧਰ ਪੈਟਰਨ ਤੇ ਮੋਦੀ ਨੇ ਫਿਰ ਮੁਸਲਮਾਨਾਂ ਦਾ ਕਤਲੇਆਮ ਕਰਕੇ ਉਹ ਚੀਫ ਮਿਨਿਸਟਰ ਵੀ ਬਣਿਆ ਰਿਹਾ, ਔਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਿਆ। ਗੱਦਾਰ ਬਾਦਲ, ਬਿਲਕੁਲ ਇਹਨਾਂ ਦਾ ਰੋਲ ਜਿਹੜਾ ਉਹ ਕੁਹਾੜੀ ਦੇ ਦਸਤੇ ਵਾਲਾ ਹੀ ਹੈ। ਉਹਨਾਂ ਨੇ ਤਿੰਨਾਂ ਨੂੰ ਬਿਲਕੁਲ ਠੀਕ ਦੇਖਿਆ, ਔਰ ਉਹਨਾਂ ਨੇ, ਔਰ ਇਹ ਸਾਡੇ ਆਪਣੇ ਲੋਕਾਂ ਦੇ ਲਈ ਵੀ ਮੈਂ ਸਮਝਦਾ ਹਾਂ ਵੀ ਜਿਹੜੇ ਸਿੱਖ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਪਰ ਖਾਲਿਸਤਾਨ ਦੇ ਸੰਘਰਸ਼ ਦੇ ਭਗੌੜੇ ਨੇ, ਉਹਨਾਂ ਨੇ ਇਹ ਸਵਾਲ ਕੀਤਾ ਕਿ ਜੇ ਸਿੱਖ ਹਿੰਦੂ ਨੇ ਤੇ ਫਿਰ ਸਿੱਖਾਂ ਨੂੰ ਜਿਉਂਦਿਆਂ ਕਿਉਂ ਸਾੜਿਆ, ਨਸਲਕੁਸ਼ੀ ਕਿਉਂ ਕੀਤੀ। ਔਰ ਸਿੱਖਾਂ ਨੂੰ ਹਿੰਦੂ ਕਹਿਣ ਦੇ ਖਿਲਾਫ ਉਹਨਾਂ ਨੇ ਜਿਹੜਾ ਬੜਾ ਸਟਰੋਂਗ ਆਰਗੂਮੈਂਟ ਦਿੱਤਾ ਹੈ ਕਿ ਜੇ ਜੀਸਸ ਕ੍ਰਾਈਸਟ ਜਿਨ੍ਹਾਂ ਦਾ ਜਨਮ ਯਹੂਦੀਆਂ ਦੇ ਘਰ ਸੀ, ਕੋਈ ਕ੍ਰਿਸਚੀਅਨ ਨੂੰ ਇਹ ਤਾਂ ਨਹੀਂ ਕਹਿੰਦਾ ਕਿ ਤੂੰ ਯਹੂਦੀ ਹੈ, ਜਾਂ ਕੋਈ ਇਹ ਨਹੀਂ ਕਹਿੰਦਾ ਕਿ ਕ੍ਰਿਸਚੀਅਨਿਟੀ ਅੱਡ ਧਰਮ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਸਟਰੋਂਗ ਪਾਵਰਫੁਲ ਜਿਹੜਾ ਆਰਗੂਮੈਂਟ ਆ ਉਹ ਕੀ ਹੋ ਸਕਦੇ। ਫਿਰ ਉਹਨਾਂ ਨੇ ਆਪਣੇ ਫਾਦਰ ਇਨ ਲਾਅ, ਦੂਸਰੇ ਰਿਸ਼ਤੇਦਾਰਾਂ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਨਵੰਬਰ 84 ਚ ਸਿੱਖਾਂ ਨੂੰ ਪਨਾਹ ਦਿੱਤੀ, ਉਹਨਾਂ ਦੀ ਗੈਰਾਜ ਸਾੜ ਦਿੱਤੀ ਗਈ। ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰ ਜਿਹਨਾਂ ਨੇ ਗੁਆਂਢੀ ਹਰਦੀਪ ਸਿੰਘ ਨੂੰ ਪਨਾਹ ਦਿੱਤੀ। ਉਸ ਦੇ ਨਾਲ ਕੀ ਵਾਪਰਿਆ, ਅਸੀਂ ਸ਼ੁਕਰਗੁਜ਼ਾਰ ਹੈ। ਅਸੀਂ ਕਦੇ ਵੀ ਉਹਨਾਂ ਪਰਉਪਕਾਰੀ ਵੀਰਾਂ ਨੂੰ, ਭੈਣਾਂ ਨੂੰ ਨਹੀਂ ਭੁੱਲੇ। ਅਕਸਰ ਮੈਂ ਨਵਾਬ ਮਲੇਰਕੋਟਲੇ ਦੀ ਗੱਲ ਕਰਦਾ, ਸ਼ੇਰ ਮੁਹੰਮਦ ਖਾਨ ਦੀ, ਕਿ ਉਸ ਦੇ ਦਾ ਹਾਂ ਦਾ ਨਾਰਾ ਮਾਰਨਾ ਸਾਹਿਬਜ਼ਾਦਿਆਂ ਲਈ ਸਾਨੂੰ ਕਦੇ ਨਹੀਂ ਭੁੱਲਿਆ। ਔਰ ਪ੍ਰਦੀਪ ਕੁਮਾਰ ਜੀ, ਅਸੀਂ ਸ਼ੁਕਰਗੁਜ਼ਾਰ ਹੈ ਤੁਹਾਡੇ ਉਹਨਾਂ ਪਰਿਵਾਰ ਦੇ ਮੈਂਬਰਾਂ ਦੇ ਜਿਨ੍ਹਾਂ ਨੇ ਔਖ ਦੀ ਘੜੀ 'ਚ ਸੱਚ ਦਾ ਸਾਥ ਦਿੱਤੇ। ਔਰ ਉਹਨਾਂ ਨੇ ਅਖੀਰ 'ਚ ਕਿਹਾ ਵੀ ਸਿੱਖ ਕਦੇ ਨੈਗੇਟਿਵ ਨਹੀਂ ਹੋ ਸਕਦਾ, ਖਾਲਿਸਤਾਨ ਕੋਈ ਨੈਗੇਟਿਵਿਟੀ ਨਹੀਂ ਹੈ, ਔਰ ਸਾਰੇ ਧਰਮ ਜਿਹੜੇ ਨੇ ਉਹ ਇਸ ਦੇ ਵਿੱਚ ਪ੍ਰਫੁੱਲਤ ਹੋਣਗੇ। ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਦੀਪ ਕੁਮਾਰ ਜੀ ਦੇ ਕਿ ਉਹ ਇੱਕ ਚੰਗੇ ਐਂਬੈਸਡਰ ਨੇ ਖਾਲਿਸਤਾਨ ਦੇ ਥਾਟ ਦੇ, ਜਿਨ੍ਹਾਂ ਨੇ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਿਆ ਵੀ ਹੈ ਔਰ ਹਿੰਮਤ ਦੇ ਨਾਲ ਇਸ ਨੂੰ ਐਕਨੋਲਜ ਵੀ ਕੀਤੇ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵੇਂ ਪਾਤਸ਼ਾਹ ਦੇ 2 ਸ਼ਲੋਕ ਪਿਕ ਕੀਤੇ ਨੇ ਜੀ। ਔਰ ਪਹਿਲਾ ਸਰਬ ਸੀਲ ਮਮੰ ਸੀਲੰ, ਸਰਬ ਪਾਵਨ ਮਮ ਪਾਵਨੇ, ਸਰਬ ਕਰਤਵ ਮਮੰ ਕਰਤਾ, ਨਾਨਕ ਲੇਪ ਛੇਪ ਨਾ ਲਿਪਤੇ। ਔਰ ਦਰਸ਼ਕ ਇਸ ਸ਼ਲੋਕ ਨੂੰ ਸਕਰੀਨ ਦੇ ਉੱਤੇ ਵੀ ਦੇਖ ਰਹੇ ਨੇ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਨਿਰੰਕਾਰ ਅਕਾਲ ਪੁਰਖ ਸਭ ਨੂੰ ਠੰਡ ਦੇਣ ਵਾਲੇ ਨੇ, ਸੀਲ ਦੇਣ ਵਾਲੇ ਨੇ, ਔਰ ਮੈਨੂੰ ਵੀ ਨਿਰੰਕਾਰ ਨੇ ਜਦੋਂ ਦਾ ਮੈਂ ਉਸ ਦੇ ਰਸਤੇ ਤੇ ਤੁਰਿਆ ਇਹ ਸੀਲ, ਇਹ ਠੰਡ ਬਖਸ਼ਿਸ਼ ਕੀਤੀ ਹੈ। ਸਰਬ ਪਾਵਨ ਮਮ ਪਾਵਨੇ, ਸਤਿਗੁਰੂ ਅਕਾਲ ਪੁਰਖ ਸਭ ਨੂੰ ਪਵਿੱਤਰ ਕਰਨ ਵਾਲੇ ਨੇ ਔਰ ਮੈਂ ਵੀ ਉਸ ਦੇ ਨਾਲ ਪਵਿੱਤਰ ਹੈ। ਸਰਬ ਕਰਤਵ ਮਮਨ ਕਰਤਾ, ਕਰਤਵ ਹੁੰਦਾ ਕ੍ਰੀਏਸ਼ਨ, ਕਿ ਸਾਰੀ ਕ੍ਰੀਏਸ਼ਨ ਉਸ ਨਿਰੰਕਾਰ ਦੀ ਹੈ ਔਰ ਮੇਰਾ ਵੀ ਕਰਤਾ ਪੁਰਖ ਜਿਹੜਾ ਹੈ, ਕਿਉਂਕਿ ਕ੍ਰੀਏਟਰ ਕਰਤਾ ਨੂੰ ਕਹਿੰਦੇ ਨੇ, ਉਹ ਨਿਰੰਕਾਰ ਹੈ। ਨਾਨਕ ਲੇਪ ਛੇਪ ਨਾ ਲਿਪਤੇ, ਤੇ ਉਹ ਸਤਿਗੁਰੂ ਇੰਨੇ ਮਹਾਨ ਨੇ ਅਕਾਲ ਪੁਰਖ ਕਿ ਉਹਨਾਂ ਦੇ ਉੱਤੇ ਕੋਈ ਮਾਇਆ ਦਾ ਲੇਪ, ਕੋਈ ਦੁਨਿਆਵੀ ਵਿਕਾਰ, ਕੋਈ ਕਮਜ਼ੋਰੀ ਜਿਹੜੀ ਹੈ
ਉਸ ਅਕਾਲ ਪੁਰਖ ਦੇ ਰਸਤੇ 'ਚ ਨਹੀਂ ਆਉਂਦੀ। ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਨਿਬੜਦਾ। ਔਰ ਉਸ ਤੋਂ ਨੈਕਸਟ ਸ਼ਲੋਕ ਹੈ, ਇਸੇ ਹੀ ਥਾਟ ਨੂੰ ਅੱਗੇ ਤੋਰਦੇ ਆ। ਨੈ ਸੀਤਲੰਗ ਚੰਦਰਾ ਨਾ ਸੀਤਲੰਗ ਬਾਵਨ ਚੰਦਨੇ, ਨੈ ਸੀਤਲੰਗ ਸੀਤ ਰੁਤੇਨ ਨਾਨਕ ਸੀਤਲੰਗ ਸਾਧ ਸਵਜਨੇ। ਕਿ ਚੰਦਰਮਾ ਅਕਸਰ ਪੋਇਟਰੀ ਦੇ ਵਿੱਚ ਵੀ ਔਰ ਬਾਕੀ ਵੀ ਚੰਦਰਮਾ ਨੂੰ ਠੰਡ ਦੇਣ ਵਾਲਾ ਮੰਨਿਆ ਜਾਂਦਾ ਹੈ। ਸੂਰਜ ਗਰਮੀ ਦਾ, ਊਰਜਾ ਦਾ ਸੂਚਕ ਹੈ। ਚੰਦਰਮਾ ਠੰਡ ਦਾ ਹੈ। ਚੰਦਰਮਾ ਸੁਹੱਪਣ ਨਾਲ ਵੀ ਜੋੜਿਆ ਜਾਂਦਾ ਹੈ। ਔਰ ਠੰਡ ਦੇ ਨਾਲ ਚੰਦਰਮਾ ਦੀ ਗੱਲ ਕਰਦੇ ਹੀ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਇੰਨੀ ਠੰਡ ਦੇਣ ਵਾਲਾ ਚੰਦਰਮਾ ਵੀ ਨਹੀਂ। ਚੰਦਰਮਾ 'ਚ ਇੰਨੀ ਠੰਡ ਨਹੀਂ ਕਿ ਉਹ ਤੁਹਾਡੇ ਅੰਦਰ ਨੂੰ ਠੰਡਿਆ ਕਰ ਸਕੇ। ਨੈ ਸੀਤਲੰਗ ਬਾਵਨ ਚੰਦਨੇ। ਹੁਣ ਚੰਦਨ ਬੇਸ਼ੱਕ ਖੁਸ਼ਬੂ ਦੇਣ ਵਾਲਾ ਮੰਨਿਆ ਜਾਂਦਾ ਹੈ। ਇਸ ਚੋਂ ਇੱਕ ਬਾਵਨ ਚੰਦਨ ਹੁੰਦਾ ਹੈ, ਚਿੱਟੇ ਰੰਗ ਦਾ ਚੰਦਨ, ਜਿਸ ਬਾਰੇ ਇਹ ਹੈ ਕਿ ਉਹ ਠੰਡ ਦਿੰਦਾ। ਔਰ ਬਹੁਤ ਵਾਰ ਇਹ ਵੀ ਇੱਕ ਆਯੁਰਵੇਦ ਦੇ ਵਿੱਚ ਉਪਚਾਰ ਸੀ, ਟ੍ਰੀਟਮੈਂਟ ਸੀ, ਜਿਹਨੂੰ ਅੱਜ ਮਾਈਗ੍ਰੇਨ ਕਹਿੰਦੇ ਨੇ। ਇਸ ਕਿਸਮ ਦੀ ਜਿਹੜੀ ਦਰਦ ਸੀ, ਜਿਹੜੀ ਠੀਕ ਨਾ ਹੋਏ ਤੇ ਚੰਦਨ ਦਾ ਲੇਪ ਕਰਦੇ ਸੀ। ਔਰ ਇਹ ਮੰਨਿਆ ਜਾਂਦਾ ਸੀ ਕਿ ਬਾਵਨ ਚੰਦਨ ਖਾਸ ਤੌਰ ਤੇ ਠੰਡਕ ਦਿੰਦਾ ਹੈ ਔਰ ਉਸ ਸਿਰ ਦਰਦ ਨੂੰ ਠੀਕ ਕਰਦਾ ਹੈ। ਔਰ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਜਿੰਨੀ ਠੰਡਕ ਵਾਹਿਗੁਰੂ ਦੇ ਨਾਂ 'ਚ ਹੈ, ਉਹ ਨਾ ਚੰਦਰਮਾ 'ਚ ਹੈ, ਨਾ ਉਹ ਚਿੱਟੇ ਚੰਦਨ 'ਚ ਹੈ। ਨੈ ਸੀਤਲੰਗ ਸੀਤ ਰੁਤੇ, ਠੰਡੀ ਰੁੱਤ। ਹੁਣ ਅੱਜ ਵਾਸ਼ਿੰਗਟਨ 'ਚ ਬਾਹਰ ਨਿਕਲੋ ਤੇ ਉਹ ਫਿਰ ਮੈਨੂੰ ਅੱਜ ਉਹ ਧਨੀ ਰਾਮ ਚਾਤਰਿਕ ਦੀਆਂ ਲਾਈਨਾਂ ਯਾਦ ਆ ਰਹੀਆਂ ਸੀ ਕਿ ਬੁਕੜੋ ਮੂੰਹ ਜੇ ਉਹਨਾਂ ਨੇ ਜਦੋਂ ਕੱਕਰੀ ਰੁੱਤ ਸਿਆਲ ਦੀ, ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ ਨਿੱਘੀਆਂ ਬੁਕਲਾਂ ਤਾਣ, ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਬੁਕੜੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ। ਹੁਣ ਅੱਜ ਵੀ ਜੇ ਮੂੰਹ ਬਾਹਰ ਕੱਢੋ ਤੇ ਪਾਲਾ ਖਾਣ ਨੂੰ ਪੈਂਦਾ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਵੀ ਬੇਸ਼ੱਕ ਸੀਤਲ ਜਿਹੜੀ ਠੰਡ ਹੈ ਉਹ ਬੜੀ ਠੰਡ ਹੈ। ਠੰਡ ਦਾ ਨਾ ਹੀ ਠੰਡ ਹੈ। ਕਹਿੰਦੇ ਅੰਦਰ ਠੰਡ ਪੈ ਗਈ, ਜੇ ਕਿਤੇ ਬਾਹਰ ਪੈ ਜਾਏ ਫਿਰ ਲੱਗ ਪਤੇ ਜਾਂਦੇ ਨੇ। ਉਹੀ ਕਹਿੰਦੇ ਜੀ ਠੰਡ ਲੱਗ ਗਈ। ਇਸ ਗੁਰੂ ਸਾਹਿਬ ਕਹਿੰਦੇ ਨੇ ਠੰਡ ਠੰਡਕ ਦੇਣ ਵਾਲੀ ਹੈ। ਪਰ ਨਾਨਕ ਸੀਤਲੰਗ ਸਾਧ ਸੁਜਨੇ। ਪਰ ਜਿੰਨੀ ਸ਼ਾਂਤੀ, ਜਿੰਨੀ ਠੰਡ ਗੁਰਮੁਖ ਸਾਧ ਜਨ ਦਿੰਦੇ ਨੇ, ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠ ਕੇ ਰੱਬ ਦਾ ਜਸ ਕਰਦੇ ਆ, ਰੱਬ ਦੀ ਸਿਫਤ ਸਲਾਹ ਕਰਦੇ ਆ, ਮਿਲਦੀ ਹੈ, ਉਹ ਠੰਡ ਕੋਈ ਵੀ ਹੋਰ ਚੀਜ਼ ਨਹੀਂ ਦੇ ਸਕਦੀ। ਔਰ ਮੈਨੂੰ ਇਹ ਕਹਿੰਦੇ ਉਹ ਗੱਲ ਯਾਦ ਆਈ ਕਿ ਉਸ ਵੱਡੀ ਹਾਈਟ ਦੇ ਉੱਤੇ 17-18 ਹਜ਼ਾਰ ਫੀਟ ਤੇ ਕਾਰਗਿਲ ਹੋਏ ਜਾਂ ਸਿਆਚਨ ਹੋਏ, ਦੋ ਸਿੱਖ ਸੋਲਜਰ ਪਹਿਰਾ ਦੇ ਰਹੇ ਸੀ ਤੇ ਠੰਡ ਦੇ ਨਾਲ ਉੱਥੇ ਗੈਂਗਰੀਨ ਹੋ ਜਾਂਦਾ, ਅੰਗ ਕੱਟੇ ਜਾਂਦੇ ਨੇ। ਤੇ ਇੱਕ ਦੂਜੇ ਨੂੰ ਕਹਿ ਰਿਹਾ, ਲੈ ਸਾਡੀ ਮਾਂ ਵੀ ਬੈਠੀ ਸੀਸ ਦਿੰਦੇ ਹੋਣੇ ਆ ਕਿ ਪੁੱਤ ਨੂੰ ਠੰਡੀ ਵਾਹ ਆਏ ਪੁੱਤ ਵੱਲੋਂ। ਕਹਿੰਦੇ ਹੁਣ ਤਾਂ ਮਾਂ ਕਹਿ ਕੇ ਮਾਂ ਨੂੰ ਕਹਿਣਾ ਚਾਹੀਦਾ ਕਿ ਤੱਤੀ ਵਾਹ ਵਗੇ, ਇੱਕ ਤਾਂ ਠੰਡੀ ਵਾਹ ਨੇ ਮਾਰ ਲਿਆ। ਤੇ ਅਸੀਂ ਗੱਲ ਅਦਰਵਾਈਜ਼ ਪੰਜਾਬ ਦੇ ਪਲੇਨਸ 'ਚ ਸਾਡੇ ਲਈ ਇਹੀ ਹੁੰਦਾ ਸੀ ਕਿ ਮੇਰੇ ਪੁੱਤ ਨੂੰ ਜਿਹੜੀ ਆ ਉਹ ਤੱਤੀ ਵਾਹ ਨਾ ਲੱਗੇ, ਠੰਡੀ ਵਾਹ ਆਏ। ਸੋ ਪਰ ਇਹ ਹੈ ਵੀ ਜੇ ਉਹ ਉੱਤੇ ਕਾਰਗਿਲ ਜਾਂ ਸਿਆਚਨ ਦੇ ਉੱਤੇ ਕੋਈ ਬੈਠਾ ਉੱਥੇ ਠੰਡੀ ਵਾਹ ਨਹੀਂ ਚਾਹੀਦੀ। ਪਰ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਰੱਬ ਦੀ ਯਾਦ, ਰੱਬ ਦੇ ਬੰਦਿਆਂ ਦੀ ਸੰਗਤ, ਨਿਰੰਕਾਰ ਦੀ ਸਿਫਤ ਸਲਾਹ, ਗੁਣ ਗਾਇਨ, ਇਹ ਅੰਦਰ ਨੂੰ ਠੰਡ ਦੇਣ ਵਾਲੇ ਨੇ। ਉਹਨਾਂ ਦੇ ਬਰਾਬਰ ਨਾ ਚੰਦਰਮਾ ਦੀ ਠੰਡ ਹੈ, ਨਾ ਜਿਹੜਾ ਚਿੱਟਾ ਚੰਦਨ ਉਸ ਦੀ ਠੰਡ ਹੈ, ਨਾ ਠੰਡ ਦੀ ਰੁੱਤ ਦੀ ਠੰਡ ਹੈ। ਜਿੰਨਾ ਮਿੱਠਾ ਰੱਬ ਦਾ ਨਾਂ ਹੈ। ਔਰ ਬਹੁਤ ਸਾਰੀ ਥਾਂ ਤੇ ਬਾਣੀ ਦੇ ਵਿੱਚ ਇਸ ਨੂੰ ਅੰਦਰ ਦੀ ਠੰਡ ਦਾ ਜ਼ਿਕਰ ਕਰਦੇ ਆ ਕਿ ਭਾਈ ਫੇਰ ਉਹ ਐਸੀ ਠੰਡ ਪਹੁੰਚਾਉਂਦਾ ਕਿ ਫੇਰ ਕੋਈ ਚੀਜ਼ ਜਿਹੜੀ ਹੈ ਉਹ ਉਸ ਦੇ ਅੰਦਰ ਅਗਨੀ ਨਹੀਂ ਬਣ ਸਕਦੀ। ਨਾ ਵਕਾਰਾਂ ਦੀ ਅੱਗ ਰਹਿੰਦੀ ਹੈ, ਨਾ ਕੋਈ ਈਰਖਾ ਦੀ ਅੱਗ ਹੁੰਦੀ ਹੈ। ਉਹ ਹਿਰਦੇ ਜਿਹੜੇ ਨੇ ਸਦਾ ਸ਼ਾਂਤ, ਸਦਾ ਠੰਡੇ। ਤੇ ਚਾਰ ਜਿਵੇਂ ਗੁਰੂ ਅਰਜਨ ਸਾਹਿਬ ਦੇ ਹਵਾਲੇ ਨਾਲ ਅਸੀਂ ਅਕਸਰ ਕਹਿੰਦੇ ਕਿ ਵੀ ਅਖੀਰ ਦੇ ਵਿੱਚ ਉਹਨਾਂ ਨੇ ਉਹਨੂੰ ਕਿਹਾ ਸੀ ਜਦੋਂ ਕਿ ਸਾਹਮਣੇ ਸਾਈ ਮੀਆਂ ਮੀਰ ਹੈ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ। ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਇਹ ਸ਼ਾਂਤੀ ਤੇ ਠੰਡਕ ਹੈ ਵਾਹਿਗੁਰੂ ਦੇ ਨਾਂ ਦੀ, ਵਾਹਿਗੁਰੂ ਦੇ ਪਿਆਰ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਫੈਸਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।